ਇਹ ਉਹ ਬੋਰਡ ਹੈਗਾ ਵੇ। ਤੇ ਹੁਣ ਇੱਥੇ ਇੱਕ ਮੜੀ ਹੈਗੀ ਪੁਰਾਣੀ, ਉਹ ਵੇਖਣ ਵਾਸਤੇ ਤੋਂ ਪਹਿਲੇ ਦੀ ਅਸੀਂ ਇਹਨੂੰ ਮੜੀ ਕਹਿੰਦੇ ਆ। ਠੀਕ ਹੈ। ਪਾਕਿਸਤਾਨ ਪੰਜਾਬ ਵਾਲੇ ਔਰ ਇੰਡੀਅਨ ਪੰਜਾਬ ਵਾਲੇ ਲੋਕ ਪਤਾ ਨਹੀਂ ਇਹਨੂੰ ਕੀ ਨਾਮ ਦਿੰਦੇ ਸੀ। ਇੱਕ ਸਾਡਾ ਥੇ ਵਾਲਾ ਕਬਰਸਤਾਨ ਵੱਜਦਾ ਹੈ, ਜਿਹੜਾ ਕਿਸੇ ਦੌਰ 'ਚ ਉੱਥੇ ਸਿਆਣੇ ਕਹਿੰਦੇ ਨੇ ਕਿ ਪਿੰਡ ਗਰਕ ਹੋਇਆ ਸੀ। ਇਹ ਬੜੀ ਉਚਾਈ 'ਚ ਸੀ ਇਹ ਪਿੰਡ ਨਾ, ਕਬਰਸਤਾਨ। ਹਾਂ, ਇਹ ਨੂਰਪੁਰ ਗਾਗਾ ਦੋ ਪਿੰਡ ਨੇ, ਇਹ ਨੂਰਪੁਰ ਇਹ ਗਾਗਾ ਹੈ। ਸਹੀ ਸਹੀ। ਇਹਨਾਂ ਦਾ ਕੰਬਾਈਨ ਕਬਰਸਤਾਨ ਹੈ, ਥੇ ਵਾਲਾ ਕਬਰਸਤਾਨ ਇਹਨਾਂ ਨੂੰ ਕਿਹਾ ਜਾਂਦਾ। ਇਹ ਖੂਹ ਹੈਗਾ ਇੱਕ ਪੁਰਾਣਾ, ਥੇ ਵਾਲੇ ਕਬਰਸਤਾਨ। ਇਹਦੇ ਨਾਲ ਪੁਰਾਣਾ ਪਿੱਪਲ ਸੀ ਜਿਹੜਾ 100 ਸਾਲ ਪੁਰਾਣਾ ਸੀ। ਸਿਆਣੇ ਦੀ ਮਿਸਾਲ ਹੈ ਕਿ ਖੂਹ ਕਦੀ ਪੂਰੇ ਨਹੀਂ ਜਾਂਦੇ। ਅਲੀ ਭਾਈ ਇਹ ਵੀ ਪੁਰਾਣੇ ਪਿੰਡ ਦੇ ਦਰਖਤਾਂ ਚੋਂ ਇੱਕ ਹੈ। ਹਾਂਜੀ, ਇੱਥੇ ਖੂਹ ਹੁੰਦਾ ਸੀ ਜੀ। अस्सलाम वालेकुम, वेलकम करना ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ। ਮੈਂ ਇਸ ਟਾਈਮ ਮੌਜੂਦ ਹੈਗਾ ਵਾਂ ਹਡਿਆਰਾ ਪਿੰਡ ਦੇ ਕੋਲ। ਇੱਕ ਨੂਰਪੁਰ ਪਿੰਡ ਹੈਗਾ ਵੇ, ਉਹਦੇ ਵਿੱਚ ਮੇਰੀ ਬੈਕ ਸਾਈਡ ਦੇ ਉੱਤੇ ਪਿੰਡ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ। ਮੇਰੀ ਇੱਕ ਵੀਡੀਓ ਹੈਗੀ ਸੀ ਹਡਿਆਰਾ ਪਿੰਡ ਦੀ, ਉੱਥੇ ਬਹੁਤ ਹੀ ਪੁਰਾਣਾ ਗੁਰਦੁਆਰਾ ਹੈਗਾ ਸੀ ਪਾਰਟੀਸ਼ਨ ਤੋਂ ਪਹਿਲੇ। ਉਹਦੇ ਤੇ ਕਮੈਂਟ ਆਇਆ ਸੀ ਭਾਈ ਦਾ ਚੜ੍ਹਦੇ ਪੰਜਾਬ ਤੋਂ ਕਿ ਸਾਡਾ ਪਿੰਡ, ਸਾਡੇ ਵੱਡੇ ਵਡੇਰੇ ਨੂਰਪੁਰ ਪਿੰਡ ਤੋਂ ਉੱਠ ਕੇ ਆਏ ਸਨ ਤੇ ਉੱਥੇ ਪੁਰਾਣਾ ਖੂਹ ਤੇ ਪੁਰਾਣੇ ਘਰ ਉਹ ਅਗਰ ਹੈ ਤੇ ਉਹ ਵਿਖਾ ਦਿਓ। ਉਹੀ ਚੀਜ਼ ਵੇਖਣ ਵਾਸਤੇ ਇਸ ਪਿੰਡ ਦੇ ਵਿੱਚ ਆਏ ਹਾਂ। ਤੇ ਇਸ ਟਾਈਮ ਮੈਂ ਪਿੰਡ ਦੀ ਸ਼ੁਰੂ 'ਚ ਖੜਾ ਵਾਂ। ਇਹ ਸਾਰੀ ਜਗ੍ਹਾ ਜਿਹੜੀ ਹੈਗੀ ਹੈ ਨਾ, ਇਹ ਸਾਈਡ ਜਿਹੜੀ ਹੈਗੀ ਹੈ ਇਹ ਚੜ੍ਹਦੇ ਵਾਲੀ ਸਾਈਡ ਹੈਗੀ ਹੈ। ਇਸ ਤੋਂ ਥੋੜ੍ਹਾ ਜਿਹਾ ਅੱਗੇ ਜਿਹੜਾ ਹੈਗਾ ਨਾ, ਕੋਈ 4-5 ਮੀਲ ਅੱਗੇ ਜਿਹੜਾ ਹੈ ਨਾ ਬਾਰਡਰ ਹੈਗਾ ਵੇ। ਤੇ ਇਹ ਪਿੰਡ ਹੈ ਸਾਰਾ। ਤੇ ਚੱਲਨੇ ਆ ਪਿੰਡ ਦੇ ਵਿੱਚ, ਉੱਥੇ ਕੋਈ ਪੁਰਾਣੇ ਬਜ਼ੁਰਗ ਵੀ ਵੇਖਣੇ ਆ, ਉਹਨਾਂ ਨਾਲ ਕੋਈ ਗੱਲਬਾਤ ਕਰਨੇ ਆ ਤੇ ਕੋਸ਼ਿਸ਼ ਕਰਨੇ ਆ ਕਿ ਸਾਨੂੰ ਉਹ ਖੂਹ ਵੀ ਲੱਭ ਜਾਵੇ ਅਗਰ ਇਸ ਟਾਈਮ ਮੌਜੂਦ ਹੈਗਾ ਵੇ, ਤੇ ਕੋਈ ਪੁਰਾਣੇ ਘਰ ਹੋਣ ਤੇ ਉਹ ਵੀ ਵੇਖਣੇ ਆ। ਇੱਥੇ ਮੇਨ ਦੇ ਉੱਤੇ ਨਾ ਸ਼ੌਪ ਹੈਗੀ ਤੇ ਉੱਥੇ ਭਾਈ ਇੱਕ ਮਿਲੇ ਨੇ, ਉਹ ਸਾਡੇ ਨਾਲ ਹੁਣ ਜਾ ਰਹੇ ਹੈਗੇ ਨੇ। ਕਹਿੰਦੇ ਨੇ ਕਿ ਉਹ ਖੂਹ ਜਿਹੜਾ ਹੈਗਾ ਨਾ ਉਹ ਤੇ ਹੁਣ ਖਤਮ ਹੋ ਗਿਆ, ਪਰ ਉੱਥੇ ਬੋਰਡ ਹੈ ਵੇ ਤੇ ਉਹ ਖੂਹ ਘਰਾਂ ਦੇ ਵਿੱਚ ਆ ਗਿਆ। ਤੇ ਬਾਕੀ ਜਿਹੜੀ ਗਲੀਆਂ ਹੈਗੀਆਂ ਨਾ ਉਹ ਤੁਹਾਨੂੰ ਵਿਖਾਉਂਦੇ ਆ। ਭਾਈ ਨਾਲ ਅੱਗੇ ਮੇਰੇ ਜਾ ਰਹੇ ਨੇ। ਇਸ ਟਾਈਮ ਮੈਂ ਉਸ ਬੋਰਡ ਦੇ ਕੋਲ ਖੜਾ ਵਾਂ। ਇਸ ਚੌਕ ਦੇ ਵਿੱਚ ਉਹ ਬੋਰਡ ਹੈਗਾ ਵੇ ਜਿਹੜਾ ਵੰਡ ਤੋਂ ਪਹਿਲੇ ਦਾ ਹੈਗਾ ਵੇ। ਇਹ ਉਹ ਬੋਰਡ ਹੈਗਾ ਵੇ। ਇਸੇ ਉਹ ਬੋਰਡ ਦੇ ਨਾਲ ਜਿਹੜਾ ਹੈਗਾ ਨਾ ਖੂਹ ਹੈਗਾ ਸੀ ਤੇ ਪੱਲੇ ਪਾਸੇ ਹੁਣ ਘਰ ਹੈਗਾ ਵੇ। ਤੇ ਇਸ ਬੋਰਡ ਦੇ ਪੱਲੇ ਪਾਸੇ ਜਿਹੜਾ ਹੈਗਾ ਨਾ ਉਹ ਖੂਹ ਹੈਗਾ ਸੀ। ਹੁਣ ਇੱਥੇ ਫਿਲਟਰ ਲੱਗਾ ਹੋਇਆ ਤੇ ਪਾਣੀ ਭਰਦੇ ਨੇ ਲੋਕੀ, ਪਰ ਖੂਹ ਇੱਥੇ ਹੀ ਹੈਗਾ।
ਇਹ ਜਿਹੜਾ ਘਰ ਤੁਸੀਂ ਵੇਖ ਰਹੇ ਹੋ ਇਹ ਵੀ ਬਹੁਤ ਹੀ ਪੁਰਾਣਾ ਹੈਗਾ, ਵੰਡ ਤੋਂ ਪਹਿਲੇ ਦਾ ਹੈਗਾ ਵੇ। ਤੇ ਇਹ ਗਲੀ ਮਸ਼ਹੂਰ ਹੈਗੀ ਹੈ ਪਿੰਡ ਦੇ ਵਿੱਚ, ਸੁਨਿਆਰਿਆਂ ਦੀ ਗਲੀ। ਇਸ ਗਲੀ ਦੇ ਵਿੱਚ ਦੋ ਘਰ ਹੋਰ ਨੇ, ਇੱਕ ਇਹ ਤੁਸੀਂ ਵੇਖ ਰਹੇ ਹੋ ਇਹ ਵੀ ਬਹੁਤ ਹੀ ਪੁਰਾਣਾ ਹੈਗਾ ਵੇ, ਪਾਰਟੀਸ਼ਨ ਤੋਂ ਪਹਿਲੇ ਦਾ ਹੈਗਾ ਵੇ। ਇਹ ਗਲੀ ਮਸ਼ਹੂਰ ਹੈਗੀ ਹੈ ਸੁਨਿਆਰਿਆਂ ਦੀ ਗਲੀ। ਤੇ ਆਰਟ ਤੁਸੀਂ ਵੇਖੋ ਕਿੱਡਾ ਹੀ ਸੋਹਣਾ ਤੇ ਕਿਆ ਸ਼ਾਹਕਾਰ ਹੈਗਾ ਵੇ, ਕਿ ਹਾਲੇ ਤੱਕ ਉਹਦੇ ਬਾਕੀਆਤ ਜਿਹੜੀਆਂ ਹੈਗੀਆਂ ਤੁਹਾਨੂੰ ਨਜ਼ਰ ਆ ਰਹੀਆਂ। ਤੁਸੀਂ ਆਰਟ ਚੈੱਕ ਕਰੋ, ਕਿੱਡਾ ਖੂਬਸੂਰਤ ਆਰਟ ਹੈਗਾ ਵੇ। ਇਹ ਘਰ ਵੀ ਪਾਰਟੀਸ਼ਨ ਤੋਂ ਪਹਿਲੇ ਦਾ ਹੈਗਾ ਵੇ। ਇਹਦੀ ਚੌਖਾਟ ਜਿਹੜੀਆਂ ਹੈਗੀਆਂ ਨੇ ਇਹ ਜੈਨੂਅਨ ਉਸ ਵੇਲੇ ਦੀਆਂ ਲੱਗੀਆਂ ਹੋਈਆਂ, ਦਰਵਾਜ਼ਾ ਬਾਅਦ 'ਚ ਲੱਗਾ ਹੈਗਾ ਵੇ। ਅਲੀ ਰਜ਼ਾ ਭਾਈ ਦੱਸ ਰਹੇ ਸੀ ਕਿ ਇਹ ਚੌਖਾਟਾਂ ਜਿਹੜੀਆਂ ਹੈਗੀਆਂ ਇਹ ਆਪਣੀ ਅਸਲ ਹਾਲਤ ਦੇ ਵਿੱਚ ਹੈਗੀਆਂ ਨੇ, ਪਹਿਲੇ ਦੀਆਂ ਉਸੇ ਵੇਲੇ ਦੀਆਂ ਲੱਗੀਆਂ ਹੋਈਆਂ। ਦਰਵਾਜ਼ਾ ਜਿਹੜਾ ਹੈਗਾ ਉਹ ਬਾਅਦ 'ਚ ਚੇਂਜ ਹੋਇਆ ਵੇ। ਇਸ ਸਾਹਮਣੇ ਜਿਹੜੇ ਘਰ ਦੀ ਦੀਵਾਰ ਤੁਹਾਨੂੰ ਬੈਕ ਸਾਈਡ ਨਜ਼ਰ ਆ ਰਹੀ ਹੈ ਇਹ ਵੀ ਵੰਡ ਤੋਂ ਪਹਿਲੇ ਦਾ ਹੈਗਾ ਵੇ। ਨੂਰਪੁਰ ਰਕਬੇ ਦੇ ਵਿੱਚ ਹੀ ਇਸ ਟਾਈਮ ਮੌਜੂਦ ਹੈਗੇ ਹਾਂ ਤੇ ਅਲੀ ਰਜ਼ਾ ਭਾਈ ਹੈਗੇ ਨੇ, ਉਹਨਾਂ ਨੇ ਕੁਝ ਗਲੀਆਂ ਅੰਦਰ ਜਿਹੜੀਆਂ ਹੈਗੀਆਂ ਪੁਰਾਣੇ ਘਰ ਤੁਸੀਂ ਵੇਖੇ ਹੈਗੇ ਨੇ ਉਹ ਦਿਖਾਏ ਨੇ। ਤੇ ਬੋਰਡ ਵਾਲਾ ਦਰਖਤ ਵੀ ਜਿਹੜਾ ਹੈਗਾ ਉਹਨਾਂ ਨੇ ਹੀ ਦੱਸਿਆ ਵਿਖਾਇਆ। ਤੇ ਹੁਣ ਇੱਥੇ ਇੱਕ ਮੜੀ ਹੈਗੀ ਪੁਰਾਣੀ, ਉਹ ਵੇਖਣ ਵਾਸਤੇ ਆਏ ਆ। 100 ਸਾਲ ਤੋਂ ਪੁਰਾਣਾ ਹੈਗਾ, ਜ਼ਿਆਦਾ ਪਾਰਟੀਸ਼ਨ ਤੋਂ ਪਹਿਲੇ ਦਾ ਹੈਗਾ ਵੇ। ਭਾਈ ਇਹ ਵੀ ਨੂਰਪੁਰ ਦੇ ਰਕਬੇ ਦੇ ਵਿੱਚ ਹੀ ਹੈਗਾ। ਹਾਂਜੀ, ਇਹ ਰਕਬਾ ਨੂਰਪੁਰ ਦਾ ਜੀ। ਔਰ ਇਹ ਪਾਰਟੀਸ਼ਨ ਤੋਂ ਪਹਿਲੇ ਦੀ, ਅਸੀਂ ਇਹਨੂੰ ਮੜੀ ਕਹਿੰਦੇ ਆ। ਠੀਕ ਹੈ। ਪਾਕਿਸਤਾਨ ਪੰਜਾਬ ਵਾਲੇ ਔਰ ਇੰਡੀਅਨ ਪੰਜਾਬ ਵਾਲੇ ਲੋਕ ਪਤਾ ਨਹੀਂ ਇਹਨੂੰ ਕੀ ਨਾਮ ਦਿੰਦੇ ਸੀ। ਇਹ ਫਿਲਹਾਲ ਆ ਬਾਰਿਸ਼ਾਂ ਮੌਸਮ ਖਰਾਬ ਦੀ ਵਜ੍ਹਾ ਤੋਂ ਔਰ ਇਹਦੀ ਤਵੱਜਾ ਨਾ ਹੋਣ ਦੀ ਵਜ੍ਹਾ ਤੋਂ, ਮਤਲਬ ਇਹ ਗਿਰਨ ਦੇ ਬਿਲਕੁਲ ਨਜ਼ਦੀਕ ਆ। ਬਿਲਕੁਲ ਜੀ, ਮੈਂ ਇਹਨੂੰ ਨੇੜੇ ਤੁਹਾਨੂੰ ਵਿਖਾਣਾ ਵਾ।
ਬਿਲਕੁਲ ਜਿਹੜਾ ਨਾ ਖਸਤਾ ਹਾਲਤ ਹੋਈ ਇਹਦੇ ਇਹ ਆ ਬਈ। ਇੱਕ ਸਾਈਡ ਨੂੰ ਝੁਕੀ ਹੋਈ ਹੈ। ਆਖਰੀ ਨਿਸ਼ਾਨੀਆਂ ਚੋਂ ਨਿਸ਼ਾਨੀਆਂ ਜੀ, ਬਿਲਕੁਲ ਇੰਜ ਹੀ ਇਹ ਹੈ। ਜਿਹੜੀਆਂ ਚੜ੍ਹਦੇ ਪੰਜਾਬ ਦੀਆਂ। ਠੀਕ ਹੈ। ਤੇ ਅੱਗੇ ਅਲੀ ਰਜ਼ਾ ਭਾਈ ਦੱਸ ਰਹੇ ਸੀ ਕਿ ਅਸੀਂ ਵੀ ਨਾ ਪਾਰਟੀਸ਼ਨ ਤੋਂ ਪਹਿਲੇ ਉਸੇ ਤੁਹਾਡਾ ਵੀ ਉੱਥੇ ਚੜ੍ਹਦੇ ਵਾਲੀ ਸਾਈਡ ਤੇ ਕੋਈ ਪਿੰਡ ਹੈਗਾ ਸੀ? ਕਾਂਗੋਵਾਲ ਸਾਡਾ ਪਿੰਡ ਸੀ, ਜ਼ਿਲ੍ਹਾ ਹੁਸ਼ਿਆਰਪੁਰ। ਠੀਕ ਹੈ, ਅਗਰ ਉਹਨਾਂ ਦੇ ਬਾਰੇ ਇਹਨਾਂ ਨੂੰ ਕੋਈ ਮਾਲੂਮਾਤ ਹੋਵੇ ਤਾਂ ਸਾਨੂੰ ਵੀ ਦੱਸਣ। ਜ਼ਰੂਰ ਜ਼ਰੂਰ ਜ਼ਰੂਰ। ਤੇ ਜਿਹੜਾ ਵੀਡੀਓਜ਼ ਦੇ ਵਿੱਚ ਤੁਸੀਂ ਪੁਰਾਣੇ ਘਰ ਮੈਂ ਤੁਹਾਨੂੰ ਵਿਖਾਏ ਨੇ, ਤੇ ਜਿਹੜਾ ਬੋਰਡ ਦਾ ਦਰਖਤ ਵੇਖਿਆ ਉੱਥੇ ਜਿਹੜਾ ਖੂਹ ਹੈਗਾ ਉਹ ਇਸ ਟਾਈਮ ਮੌਜੂਦ ਨਹੀਂ ਹੈਗਾ। ਤੇ ਅਲੀ ਰਜ਼ਾ ਭਾਈ ਉਹ ਕਿੰਨੇ ਅਰਸੇ ਤੋਂ ਜਿਹੜਾ ਖੂਹ ਹੈ ਉਹ ਖਤਮ ਹੋ ਗਿਆ? ਉਹ ਤਕਰੀਬਨ ਪਿਛਲੇ ਕੋਈ 20 ਸਾਲ ਤੋਂ। 20 ਸਾਲ ਤੋਂ? ਉਸ ਤੋਂ ਪਹਿਲੇ ਮੌਜੂਦ ਹੈਗਾ ਉਸ ਤੋਂ ਸੀ? ਪਹਿਲੇ ਮੌਜੂਦ ਸੀ। ਉਹਦੀਆਂ ਆਖਰੀ ਨਿਸ਼ਾਨੀਆਂ ਸਾਰੀਆਂ ਅਸੀਂ ਆਪਣੀਆਂ ਅੱਖਾਂ ਨਾਲ ਦੇਖੀਆਂ ਨੇ। ਸਹੀ। ਤੇ ਉਸ ਤੋਂ ਬਾਅਦ ਮਤਲਬ ਉਹ ਸਾਰੇ ਆਹਿਸਤਾ ਆਹਿਸਤਾ ਖਤਮ ਹੋ ਗਏ ਨੇ। ਖਤਮ ਹੋ ਗਏ ਨੇ। ਤੁਹਾਡੀ ਪੈਦਾਇਸ਼ ਜੰਪਲ ਇੱਥੋਂ ਇਸੇ ਪਿੰਡ ਦੀ? ਤੇ ਹਾਂਜੀ, ਮੇਰੀ ਪੈਦਾਇਸ਼ ਇਸੇ ਪਿੰਡ ਦੀ ਹੈ, ਨੂਰਪੁਰ ਦੀ। ਠੀਕ ਹੈ। ਔਰ ਅਸੀਂ ਇਹ ਸਾਰੀਆਂ ਆਖਰੀ ਨਿਸ਼ਾਨੀਆਂ ਖਤਮ ਹੁੰਦੀਆਂ ਦੇਖੀਆਂ ਆਪਣੀਆਂ ਅੱਖਾਂ ਨਾਲ ਦੇਖੀਆਂ ਹੈਗੀਆਂ। ਲਹਿੰਦੇ ਪੰਜਾਬ ਵਾਲੇ ਮੜੀ ਕਹਿੰਦੇ ਨੇ, ਤੇ ਤੁਸੀਂ ਇਹਨੂੰ ਆਪਣੀ ਜ਼ੁਬਾਨ ਦੇ ਵਿੱਚ ਕੀ ਕਹਿੰਦੇ ਹੈਗੇ ਨੇ ਇਹ ਵੀ ਜ਼ਰੂਰ ਕਮੈਂਟਸ 'ਚ ਦੱਸਣਾ। ਤੇ ਇਹ ਆਖਰੀ ਨਿਸ਼ਾਨੀਆਂ ਚੋਂ ਇਸ ਪਿੰਡ ਦੇ ਇੱਕ ਇਹ ਵੀ ਮੌਜੂਦ ਹੈਗੀ ਹੈ, ਤੇ ਕੁਝ ਘਰ ਤੁਹਾਨੂੰ ਵਿਖਾਏ ਨੇ, ਤੇ ਇੱਕ ਬੋਰਡ ਦਾ ਦਰਖਤ ਵਿਖਾਇਆ ਹੈਗਾ ਵੇ। ਮੜੀ ਜਿੱਥੇ ਤੁਹਾਨੂੰ ਹੁਣ ਵਿਖਾਈ ਹੈ ਉਹਦੇ ਨੇੜੇ ਹੀ ਟਿਊਬਵੈੱਲ ਹੈਗਾ ਵਾ, ਤੇ ਉੱਥੇ ਆ ਕੇ ਹੁਣ ਬਹਿ ਗਏ ਆ। ਮੂੰਹ ਸ਼ੂਹ ਤੇ ਹਾਲੇ ਧੋਤਾ ਨਹੀਂ ਹੈਗਾ, ਤੁਹਾਨੂੰ ਹਾਲਤ ਵੇਖ ਕੇ ਲੱਗ ਰਿਹਾ ਹੋਵੇਗਾ। ਤੇ ਅਲੀ ਰਜ਼ਾ ਭਾਈ ਕੋਲੋਂ ਉਹਨਾਂ ਦਾ ਕੀਮਤੀ ਟਾਈਮਾਂ ਚੋਂ ਥੋੜਾ ਜਿਹਾ ਟਾਈਮ ਹੋਰ ਮੰਗਿਆ ਉਹਨਾਂ ਕੋਲੋਂ, ਤੇ ਉਹਨਾਂ ਨਾਲ ਗੱਪਸ਼ਪ ਕਰਨੇ ਆ, ਇੱਕ ਪਿੰਡ ਦੇ ਬਾਰੇ ਇੱਥੋਂ ਪੁੱਛਣੇ ਹੈਗੇ ਆ, ਤੇ ਇੱਥੇ ਪੁਰਾਣਾ ਇੱਕ ਕਬਰਸਤਾਨ ਉਹ ਦੱਸ ਰਹੇ ਸੀ ਉਹਦੇ ਬਾਰੇ ਵੀ ਪੁੱਛਣੇ ਹੈਗੇ ਆ। ਜੀ ਮੈਂ ਅਲੀ ਰਜ਼ਾ ਵਾਨ, ਨੂਰਪੁਰ ਮੇਰਾ ਪਿੰਡ ਹੈ ਜੀ, ਜ਼ਿਲ੍ਹਾ ਲਾਹੌਰ ਤੇ ਪੰਜਾਬ ਪਾਕਿਸਤਾਨ ਤੋਂ। ਤੇ ਬਾਈ ਸਾਡੇ ਕੋਲ ਆਏ ਨੇ, ਸਾਨੂੰ ਬੜੀ ਖੁਸ਼ੀ ਹੋਈ। ਇਹਨਾਂ ਨੇ ਇਨਫੋਰਮੇਸ਼ਨ ਸਾਡੇ ਕੋਲੋਂ ਮੰਗੀ ਹੈ ਪਿੰਡ ਦੇ ਬਾਰੇ ਪੁਰਾਣੀ, ਕਿ ਅਸੀਂ ਚੜ੍ਹਦੇ ਪੰਜਾਬ ਦੇ ਦੋਸਤਾਂ ਨੂੰ ਇਹ ਇਨਫੋਰਮੇਸ਼ਨ ਦੇਣੀ ਹੈ, ਤੇ ਬੜੀ ਖੁਸ਼ੀ ਹੋਈ ਸਾਨੂੰ। ਔਰ ਮੈਂ ਆਪਣੇ ਪਿੰਡ ਦੇ ਬਾਰੇ ਵੀ ਦਰਿਆਫਤ ਕੀਤਾ ਇਹਨਾਂ ਕੋਲੋਂ ਕਿ ਮੇਰੇ ਪਿੰਡ ਦਾ ਵੀ ਕੋਈ ਚੜ੍ਹਦੇ ਪੰਜਾਬ ਤੋਂ ਬੰਦਾ ਕੋਈ ਸਾਨੂੰ ਦੱਸੇ। ਤੇ ਮੇਰੇ ਵਾਲਦ ਸਾਹਿਬ ਜਦੋਂ ਪਾਰਟੀਸ਼ਨ ਹੋਈ ਉਦੋਂ ਉਹਨਾਂ ਦੀ ਏਜ 9 ਸਾਲ ਸੀ, ਮਤਲਬ ਉਹਨਾਂ ਨੂੰ ਵੀ ਤਕਰੀਬਨ ਹੋਸ਼ ਸੀ ਪਾਰਟੀਸ਼ਨ ਦੀ, ਬਹੁਤ ਸਾਰੀਆਂ ਗੱਲਾਂ ਉਹ ਵੀ ਸਾਨੂੰ ਦੱਸਦੇ ਸਨ। ਤੇ ਹੁਣ ਮੈਂ ਵੀ ਇਹਨਾਂ ਨੂੰ ਦੱਸਿਆ, ਇੱਕ ਸਾਡਾ ਥੇ ਵਾਲਾ ਕਬਰਸਤਾਨ ਵੱਜਦਾ ਹੈ, ਜਿਹੜਾ ਕਿਸੇ ਦੌਰ 'ਚ ਉੱਥੇ ਸਿਆਣੇ ਕਹਿੰਦੇ ਨੇ ਕਿ ਪਿੰਡ ਗਰਕ ਹੋਇਆ ਸੀ। ਉਸ ਕਬਰਸਤਾਨ ਦੀ ਹਿਸਟਰੀ ਵੀ ਤੁਹਾਨੂੰ ਦਿੰਨੇ, ਨਾਲ ਤੁਹਾਨੂੰ ਵੀਡੀਓ ਬਣਵਾ ਦਿੰਨੇ ਆ। ਔਰ ਇਹ ਜਿੱਥੇ ਅਸੀਂ ਬੈਠੇ ਹਾਂ ਇਸ ਵਕਤ, ਇਹ ਨੂਰਪੁਰ ਦਾ ਰਕਬਾ ਹੈ। ਔਰ ਇਹ ਵਾਹਦ ਨਿਸ਼ਾਨੀ ਹੈ, ਇੱਕ ਮੜੀ ਰਹਿ ਗਈ ਹੈ ਜਿਹੜੀ ਖੇਤਾਂ 'ਚ, ਔਰ ਇੱਕ ਬੋਰਡ ਤੇ ਪਿੱਪਲ ਰਹਿ ਗਿਆ ਜਿਹੜਾ ਡਾਕਟਰਾਂ ਦੇ ਰਕਬੇ 'ਚ ਹੈ। ਅਸੀਂ ਉਹ ਬੋਰਡ ਵਿਖਾਇਆ ਹੈ, ਉਸ ਤੋਂ ਇਲਾਵਾ ਹਟ ਕੇ ਉਸ ਤੋਂ ਇਲਾਵਾ ਹਟ ਕੇ ਹੈਗਾ ਵੇ। ਹਾਂਜੀ, ਠੀਕ ਹੋ ਗਿਆ। ਅੱਛਾ ਅਲੀ ਭਾਈ, ਤੁਸੀਂ ਦੱਸ ਰਹੇ ਸੀ ਕਿ ਤੁਹਾਡਾ ਚੜ੍ਹਦੇ ਵਾਲੀ ਸਾਈਡ ਤੋਂ ਤੁਸੀਂ ਪਾਰਟੀਸ਼ਨ ਤੋਂ ਪਹਿਲੇ ਉੱਥੇ ਹੈਗੇ ਸੀ, ਤੇ ਪਾਰਟੀਸ਼ਨ ਤੋਂ ਬਾਅਦ ਤੁਸੀਂ ਇੱਥੇ ਸ਼ਿਫਟ ਹੋਏ ਹੋ, ਤੇ ਉੱਥੇ ਤੁਹਾਡਾ ਕਿਹੜਾ ਇਲਾਕਾ ਹੈਗਾ ਸੀ? ਅੱਛਾ ਜੀ, ਪਾਰਟੀਸ਼ਨ ਤੋਂ ਪਹਿਲੇ ਸਾਡਾ ਪਿੰਡ ਸੀ ਕਾਂਗੋਵਾਲ। ਮੇਰੇ ਵਾਲਦ ਸਾਹਿਬ ਦਾ, ਮੇਰੇ ਦਾਦਾ ਜੀ ਦਾ ਪਿੰਡ ਸੀ ਕਾਂਗੋਵਾਲ, ਜ਼ਿਲ੍ਹਾ ਹੁਸ਼ਿਆਰਪੁਰ। ਔਰ ਅਗਰ ਉੱਥੋਂ ਦਾ ਕੋਈ ਬੰਦਾ ਹੋਵੇ, ਮੇਰੇ ਨਾਨਕਿਆਂ ਦਾ ਪਿੰਡ ਸੀ ਪੜੇਰਾ, ਮਤਲਬ ਉਹਨੂੰ ਕਹਿੰਦੇ ਸੀ ਪੜੇਰਾ, ਉਹ ਵੀ ਜ਼ਿਲ੍ਹਾ ਹੁਸ਼ਿਆਰਪੁਰ ਹੈ। ਅਗਰ ਕਿਸੇ ਦੋਸਤ ਨੂੰ ਉਹਦੇ ਬਾਰੇ ਇਨਫੋਰਮੇਸ਼ਨ ਹੋਵੇ, ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੇ, ਤੁਹਾਡੇ ਥਰੂ ਕਰੇ, ਸਾਨੂੰ ਵੀ ਖੁਸ਼ੀ ਹੋਏਗੀ ਆਪਣੇ ਪਿੰਡ ਦੇ ਬਾਰੇ ਸੁਣ ਕੇ, ਆਪਣੇ ਵੱਡਿਆਂ ਦੇ ਪਿੰਡ ਦੇ। ਇਹ ਸਰਹੱਦਾਂ ਬਣ ਗਈਆਂ ਨੇ, ਪੰਜਾਬੀ ਅਸੀਂ ਇੱਕ ਹੈ। ਪੰਜਾਬ ਲਹਿੰਦਾ ਤੇ ਚੜ੍ਹਦਾ ਦੋਵੇਂ ਸਦਾ ਆਬਾਦ ਰਹਿਣ, ਸਾਡੀ ਇਹ ਦੁਆ ਹੈ ਜੀ। ਬਿਲਕੁਲ। ਤੇ ਹੁਣ ਜਿਹੜਾ ਕਬਰਸਤਾਨ ਦੱਸ ਰਹੇ ਸੀ, ਜਿੰਦੀ ਉਹ ਹਿਸਟਰੀ ਵੀ ਕਹਿ ਰਹੇ ਸੀ ਕਿ ਉੱਥੇ ਸ਼ਹਿਰ ਕਹਿੰਦੇ ਨੇ ਕਿ ਗਰਕ ਹੋਇਆ, ਇੰਜੀ ਅਲੀ ਭਾਈ? ਹਾਂਜੀ ਬਿਲਕੁਲ। ਉਹ ਹੁਣ ਵੇਖਦੇ ਹੈਗੇ ਆ, ਤੇ ਉਸ ਤੋਂ ਇਲਾਵਾ ਵੇਖਦੇ ਆ, ਕਿਉਂਕਿ ਸ਼ਾਮ ਦਾ ਟਾਈਮ ਹੋ ਰਿਹਾ, ਕੋਸ਼ਿਸ਼ ਕਰਾਂਗੇ ਕਿ ਜਿਹੜੀ ਦੋ ਚੀਜ਼ਾਂ ਉਹਨਾਂ ਨੇ ਹੋਰ ਕਹੀਆਂ ਨੇ ਉਹਨੂੰ ਵੀ ਨਾਲ ਹੀ ਕਵਰ ਕਰ ਲਈਏ, ਨਹੀਂ ਤੇ ਅੱਗੇ ਮਜ਼ੀਦ ਕਿਸੇ ਵੀਡੀਓ ਦੇ ਵਿੱਚ ਉਹ ਤੁਹਾਨੂੰ ਜ਼ਰੂਰ ਵਿਖਾਵਾਂਗੇ। ਇਸ ਟਾਈਮ ਉਸ ਕਬਰਸਤਾਨ 'ਚ ਅਲੀ ਭਾਈ ਲੈ ਆਏ ਨੇ, ਤੇ ਇਹ ਉਹ ਕਬਰਸਤਾਨ ਹੈਗਾ ਵੇ। ਅਲੀ ਭਾਈ ਅੱਗੇ ਚੱਲ ਰਹੇ ਹੈਗੇ ਨੇ, ਤੇ ਇਹ ਮੈਂ ਤੁਹਾਨੂੰ ਇੱਕ ਦਫਾ ਵਿਊ ਵਿਖਾ ਦਵਾਂ ਇਸ ਕਬਰਸਤਾਨ ਦਾ। ਵਾਹਵਾ ਟਿੱਬੇ ਵੀ ਬਣੇ ਹੋਏ ਨੇ, ਤੇ
ਅਲੀ ਭਾਈ ਇਸੇ ਕਬਰਸਤਾਨ ਦੀ ਗੱਲ ਕਰ ਰਹੇ ਸੀ ਜੀ। ਇਹ ਕਿਸੇ ਵਕਤ ਚ ਇਹ ਬੜੀ ਉਚਾਈ ਚ ਸੀ ਇਹ ਪਿੰਡ ਨਾ, ਇਹ ਕਬਰਸਤਾਨ। ਹਾਂ ਇਹ ਜਿੱਥੇ ਤੁਸੀਂ ਜਾਓਗੇ ਬਹੁਤ ਉੱਚਾ ਸੀ, ਹਾਂ। ਲੇਕਿਨ ਪਿਛਲੇ ਕੋਈ 20 ਤੋਂ 25 ਸਾਲ ਤੋਂ ਮਜ਼ੀਦ ਜਿਹੜੀਆਂ ਜ਼ਿਆਦਾ ਬਾਰਿਸ਼ਾਂ ਹੋਈਆਂ ਨੇ ਉਹਨਾਂ ਦੀ ਵਜ੍ਹਾ ਤੋਂ ਇਹ ਮਿੱਟੀ ਖੁਰ ਖੁਰ ਕੇ ਬਹੁਤ ਨਾ ਇਹ ਥੱਲੇ ਆ ਗਈ ਹੈ। ਲੇਕਿਨ ਇਹਦੀ ਪਹਿਲੇ ਹਾਈਟ ਬਹੁਤ ਜ਼ਿਆਦਾ ਸੀ। ਤੇ ਇੱਥੇ ਸਾਡੇ ਸਿਆਣੇ ਦੱਸਦੇ ਨੇ ਕਿ ਕਿਸੇ ਵਕਤ 'ਚ ਇੱਥੇ ਕੋਈ ਪਿੰਡ ਗਰਕ ਹੋਇਆ ਸੀ। ਸਹੀ, ਬਹੁਤ ਪੁਰਾਣੀ ਹਿਸਟਰੀ ਹੈ, ਉਹ ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਮਾਲੂਮ ਹੈ। ਸਹੀ ਸਹੀ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਏਗਾ। ਸਹੀ, ਇਹ ਨੂਰਪੁਰ ਗਾਗਾ ਦੋ ਪਿੰਡ ਨੇ, ਇਹ ਨੂਰਪੁਰ ਹੈ, ਇਹ ਗਾਗਾ ਹੈ। ਸਹੀ ਸਹੀ, ਇਹਨਾਂ ਦਾ ਇੱਕ ਕੰਬਾਈਨ ਕਬਰਸਤਾਨ ਹੈ, ਥੇ ਵਾਲਾ ਕਬਰਸਤਾਨ ਇਹਨਾਂ ਨੂੰ ਕਿਹਾ ਜਾਂਦਾ ਹੈ। ਥੇ ਵਾਲਾ ਕਬਰਸਤਾਨ, ਹਾਂਜੀ ਸਹੀ ਹੈ। ਤੇ ਤੁਹਾਨੂੰ ਇਹ ਫੀਲ ਵੀ ਹੋ ਰਹੇਗਾ ਕਿ ਉਹ ਸਾਹਮਣੇ ਢਲਵਾਨ ਹੈਗੀ ਹੈ ਤੇ ਅਸੀਂ ਉਚਾਈ 'ਚ ਖੜੇ ਹੈਗੇ ਆ, ਔਰ ਮਜ਼ੀਦ ਸਾਡੇ ਤੋਂ ਕੋਈ 5-7 ਫੁੱਟ ਜ਼ਿਆਦਾ ਉੱਚੇ ਪਿੱਛੇ ਹੈ, ਅੱਗੇ ਵੀ ਹੈਗੀ ਹੈ। ਬਿਲਕੁਲ ਉਸ ਸਾਈਡ ਤੇ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਅੱਛਾ, ਇਹ ਖੂਹ ਹੈਗਾ ਇੱਕ ਪੁਰਾਣਾ ਥੇ ਵਾਲੇ ਕਬਰਸਤਾਨ ਵਾਲਾ। ਥੇ ਵਾਲੇ ਕਬਰਸਤਾਨ ਵਾਲਾ, ਤੇ ਇਹਦੀ ਹੁਣ ਬਾਕੀਆਤ ਜਿਹੜੀ ਹੈਗੀਆਂ ਨਾ ਉਹ ਇਹ ਹੀ ਤੁਹਾਨੂੰ ਨਜ਼ਰ ਆ ਰਹੀਆਂ। ਛੋਟੀ ਪੁਰਾਣੀਆਂ ਇੱਟਾਂ ਤੁਹਾਨੂੰ ਨਜ਼ਰ ਆ ਰਹੀਆਂ, ਜ਼ੂਮ ਕਰਕੇ ਦਿਖਾਓ, ਉਹ ਲੱਗੀਆਂ ਹੋਈਆਂ ਨੇ। ਤੇ ਇਹਦੇ ਨਾਲ ਪੁਰਾਣਾ ਪਿੱਪਲ ਸੀ ਜਿਹੜਾ 100 ਸਾਲ ਪੁਰਾਣਾ ਸੀ, ਠੀਕ ਠੀਕ, ਉਹ ਕੱਟਿਆ ਗਿਆ ਔਰ ਇਹ ਤਕਰੀਬਨ ਸਾਰਾ ਹੀ ਇਹਨੂੰ ਪੂਰ ਦਿੱਤਾ ਗਿਆ। ਸਹੀ, ਤੇ ਲੇਕਿਨ ਫਿਰ ਅੱਲਾ ਦੀ ਕੁਦਰਤ ਹੋ ਗਈ, ਸਿਆਣਿਆਂ ਦੀ ਮਿਸਾਲ ਹੈ ਕਿ ਖੂਹ ਕਦੀ ਪੂਰੇ ਨਹੀਂ ਜਾਂਦੇ, ਨਹੀਂ ਖੂਹ ਜਾਂਦੇ। ਆਪਣੀ ਜਗ੍ਹਾ ਬਣਾਈ ਜਾਂਦਾ, ਥੋੜੀ ਥੋੜੀ ਇਹ ਥੱਲੇ ਹੋ ਗਿਆ ਹਾਂ ਤੇ ਦੁਬਾਰਾ ਇਹ ਸ਼ਕਲ ਨਜ਼ਰ ਆ ਰਹੀ। ਔਰ ਅਸੀਂ ਵੀ ਬੜੇ ਸਾਲਾਂ ਬਾਅਦ ਇੱਥੇ ਚੱਕਰ ਲਾਇਆ ਦੁਬਾਰਾ। ਸਹੀ ਛੋਟੇ ਸਹੀ, ਹੁੰਦੇ ਸੀ ਇੱਥੇ ਖੇਡਦੇ ਰਹੇ ਇਹਨਾਂ ਖੂਹਾਂ ਤੇ ਇਹਨਾਂ ਗਰਾਊਂਡਾਂ 'ਚ। ਇੱਕ ਹੋਰ ਇਸ ਪਿੰਡ ਦਾ ਬਹੁਤ ਹੀ ਪੁਰਾਣਾ ਬੋਰਡ ਹੈਗਾ ਵੇ, ਦਰਖਤ ਹੈਗਾ ਵੇ ਬੋਰਡ ਦਾ, ਤੇ ਉਹ ਅਲੀ ਭਾਈ ਨੇ ਦੱਸਿਆ ਤੇ ਉਹਨੂੰ ਹੁਣ ਤੁਹਾਨੂੰ ਮੈਂ ਵਿਖਾਣਾ ਵਾ। ਇਹਨੂੰ ਜ਼ੂਮ ਕਰਕੇ ਨੇੜੇ ਜਾ ਕੇ ਨਾ ਬਲਕਿ ਤੁਹਾਨੂੰ ਵਿਖਾਣਾ ਵਾ। ਇਹ ਉਹ ਬੋਰਡ ਦਾ ਦਰਖਤ ਹੈਗਾ ਵੀ, ਇਹ ਵੀ ਬਹੁਤ ਹੀ ਪੁਰਾਣਾ ਲੱਗ ਰਿਹਾ ਹੈਗਾ ਵੇ। ਅਲੀ ਭਾਈ ਇਹ ਵੀ ਪੁਰਾਣੇ ਪਿੰਡ ਦੇ ਦਰਖਤਾਂ ਚੋਂ ਇੱਕ ਹੈ। ਹਾਂਜੀ, ਇੱਥੇ ਖੂਹ ਹੁੰਦਾ ਸੀ। ਅੱਛਾ, ਇੱਥੇ ਵੀ ਖੂਹ ਹੈਗਾ ਜੀ। ਅਵਾਣਾ ਵਾਲਾ ਖੂਹ, ਅਨਾਰ ਦਵਾਣੇ ਦਾ ਰਕਬਾ ਇਹ ਵੱਜਦਾ ਸੀ। ਠੀਕ ਹੈ। ਔਰ ਇਹ ਵੀ ਬਹੁਤ ਵੱਡਾ ਬੋਰਡ ਸੀ, ਇਹ ਬਹੁਤ ਗਿਰ ਚੁੱਕਿਆ ਹੈ। ਦੇਖੋ ਵੱਡੇ ਟਾਹਣ ਨੇ ਨਾ, ਤੇ ਇਹ ਵੀ ਪੁਰਾਣੀਆਂ ਨਿਸ਼ਾਨੀਆਂ ਚੋਂ ਇੱਕ ਨਿਸ਼ਾਨੀ ਹੈ। ਠੀਕ ਹੈ। ਤੇ ਇਹ ਜਿਹੜੇ ਵਿੱਚ ਗੈਪ ਨਜ਼ਰ ਆ ਰਿਹਾ ਖੂਹ ਹੈਗਾ ਸੀ। ਖੂਹ ਹੈਗਾ ਸੀ। ਸਹੀ 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 ਸਹੀ, ਇਹ ਬੋਰਡ ਦੇ ਨਾਲ ਹੀ ਖੂਹ ਹੈਗਾ ਸੀ ਜਿਹੜਾ ਹੁਣ ਖ਼ਤਮ ਹੋ ਚੁੱਕਿਆ ਹੈਗਾ ਬਿਲਕੁਲ। ਤੇ ਕੁਝ ਮਾੜੇ ਮੋਟੇ ਤੁਹਾਨੂੰ ਅਸਰਾਤ ਇਹਦੇ ਨਜ਼ਰ ਆ ਰਹੇ ਹੋਣਗੇ। ਬੋਰਡ ਇਹ ਚੜ੍ਹਦੇ ਪੰਜਾਬ ਦੀ ਜਾਨ ਹੈ ਜੀ। ਇਹ ਦਰਖਤ ਬਿਲਕੁਲ ਸਾਡੇ ਜਿਹੜੇ ਸਿੱਖ ਭਰਾ ਨੇ, ਇਹ ਬੋਰਡ ਉਹਨਾਂ ਦੀ ਪਿੱਪਲ ਤੇ ਬੋਰਡ ਉਹਨਾਂ ਦੀ ਜਾਨ ਨੇ। ਬਿਲਕੁਲ ਇੰਝ ਹੀ, ਇਹ ਉਹਨਾਂ ਦੇ ਬਾਬੇ ਦਾ ਪਸੰਦੀਦਾ ਦਰਖਤ ਹੈ ਜੀ। ਐਵੇਂ ਹੀ ਹੈ, ਐਵੇਂ ਹੀ। ਤਕਰੀਬਨ ਜੋ ਜੋ ਚੀਜ਼ਾਂ ਤੁਹਾਨੂੰ ਦੱਸੀਆਂ ਅਲੀ ਭਾਈ ਨੇ ਉਹ ਕੋਸ਼ਿਸ਼ ਕੀਤੀ ਕਿ ਤੁਹਾਨੂੰ ਸਹੀ ਤਰ੍ਹਾਂ ਵਿਖਾ ਸਕੀਏ। ਤੇ ਕੁਝ ਚੀਜ਼ਾਂ ਮਜ਼ੀਦ ਹੈਗੀਆਂ ਨੇ ਇਸ ਪਿੰਡ ਦੇ ਵਿੱਚ, ਤੇ ਇਸ ਪਿੰਡ ਤੋਂ ਇਲਾਵਾ ਵੀ ਇਰਦ ਗਿਰਦ ਦੇ ਪਿੰਡਾਂ ਦੇ ਵਿੱਚ ਪੁਰਾਣੀਆਂ ਐਸੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਵਿਖਾਈ ਜਾ ਸਕਦੀਆਂ। ਤੇ ਮਜ਼ੀਦ ਆਉਣ ਵਾਲੀ ਵੀਡੀਓਜ਼ ਦੇ ਵਿੱਚ ਉਹ ਤੁਹਾਨੂੰ ਜ਼ਰੂਰ ਵਿਖਾਵਾਂਗੇ। ਉਹਦੇ ਵਾਸਤੇ ਅਲੀ ਭਾਈ ਨਾਲ ਰਿਕੁਐਸਟ ਹੈਗੀ ਉਹ ਸਾਡੀ ਹੈਲਪ ਜ਼ਰੂਰ ਕਰਨਗੇ। ਅਲੀ ਭਾਈ ਜੋ ਵੀ ਇੱਥੋਂ ਕੋਈ ਪੁਰਾਣੀ ਹਿਸਟੋਰੀਕਲ ਚੀਜ਼ਾਂ ਜਿਵੇਂ ਪੁਰਾਣੇ ਗੁਰਦੁਆਰੇ ਹੋ ਗਏ ਜਾਂ ਪੁਰਾਣੇ ਘਰ ਹੋ ਗਏ ਨੇ, ਹਵੇਲੀਆਂ ਹੋ ਗਈਆਂ, ਉਹ ਅੱਜ ਤੇ ਟਾਈਮ ਨਹੀਂ ਹੈਗਾ। ਤੇ ਜ਼ਰੂਰ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਕੀਮਤੀ ਟਾਈਮ 'ਚੋਂ ਟਾਈਮ ਕੱਢ ਕੇ ਸਾਡੀ ਹੈਲਪ ਕਰੋਗੇ ਤੇ ਉਹ ਜ਼ਰੂਰ ਅਸੀਂ ਉਹਨੂੰ ਕੈਪਚਰ ਕਰਾਂਗੇ ਤੇ ਵੇਖਣ ਵਾਲਿਆਂ ਤੱਕ ਪਹੁੰਚਾਵਾਂਗੇ। ਜੀ ਜ਼ਰੂਰ, ਤੁਸੀਂ ਇਨਸ਼ਾਅੱਲਾ ਸਾਡੇ ਗੈਸਟ ਹੋ ਤੇ ਜਦੋਂ ਤੁਸੀਂ ਮਰਜ਼ੀ ਸਾਡੇ ਕੋਲ ਟਾਈਮ ਮੰਗੋ ਅਸੀਂ ਟਾਈਮ ਦਿਆਂਗੇ। ਤੇ ਸਾਨੂੰ ਬੜੀ ਖੁਸ਼ੀ ਹੋਈ ਤੁਸੀਂ ਸਾਡੇ ਮਹਿਮਾਨ ਬਣੇ। ਇਨਸ਼ਾਅੱਲਾ ਨੈਕਸਟ ਟਾਈਮ ਤੁਹਾਨੂੰ ਮਜ਼ੀਦ ਅਸੀਂ ਗੁਰਦੁਆਰੇ ਔਰ ਪੁਰਾਣੀਆਂ ਜਗ੍ਹਾ ਜਿਹੜੀਆਂ ਲੱਭ ਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਪਣਾ ਟਾਈਮ ਦਿੱਤਾ। ਉਮੀਦ ਕਰਨਾ ਤੁਹਾਨੂੰ ਇਹ ਵੀਡੀਓ ਜ਼ਰੂਰ ਚੰਗੀ ਲੱਗੀ ਹੋਏਗੀ। ਅਗਰ ਚੰਗੀ ਲੱਗੀ ਹੈ ਤੇ ਇਹਨੂੰ
ਆਪਣੇ ਯਾਰਾਂ ਬੇਲੀਆਂ ਨਾਲ ਜਾਣਨ ਵਾਲਿਆਂ ਨਾਲ ਸ਼ੇਅਰ ਕਰ ਦੇਣਾ, ਲਾਈਕ ਜ਼ਰੂਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਵੀ ਕਰ ਦੇਣਾ। ਤੇ ਮਜ਼ੀਦ ਕਿਸੇ ਨਵੀਂ ਥਾਂ ਤੇ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋ, ਇਸ ਤੋਂ ਵੱਧ ਕੇ ਆਂਢ ਗੁਆਂਢ ਵਾਲਿਆਂ ਦਾ। ਰੱਬ ਰਾਖਾ।